ਅਗਲੀ ਖਬਰ ਵੱਲ ਚਲੀਏ। ਫੋਰਚੂਨ ਮੈਗਜ਼ੀਨ ਨੇ ਅੱਜ ਕਾਫੀ ਫਾਈਨੈਂਸ ਦੇ ਉੱਤੇ ਰਿਪੋਰਟ ਛਾਪੀ ਆ। ਜੀ ਹਰਜੋਤ ਜੀ। ਜੀ, ਉਹਦੇ ਵਿੱਚ ਇਹ ਕਿਹਾ ਗਿਆ ਆ ਵੀ ਜੋ ਮਦਰ ਆਫ ਬਬਲਸ, ਇਹ ਕਹਿੰਦੇ ਪੌਪ ਹੋਣ ਜਾ ਰਹੀ ਹੈਗੀ ਆ। ਮਾਰਕੀਟ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਦੱਸਿਆ ਆ। ਕਹਿੰਦੇ ਦ ਮਦਰ ਆਫ ਬਬਲਸ ਇਜ਼ ਡਿਊ ਟੂ ਪੌਪ ਸੂਨ ਇਨ US। ਕਹਿੰਦੇ ਵੀ ਜਿਹੜੀ ਆਊਟ ਪਰਫਾਰਮੈਂਸ ਇਸ ਟਾਈਮ ਸਟਾਕ ਮਾਰਕੀਟ ਦੀ ਚੱਲ ਰਹੀ ਹੈਗੀ ਆ, ਤੇ ਇਹ ਇਨਫਲੇਟ ਕੀਤੀ ਗਈ ਆ ਮੈਸਿਵ ਅਮਾਉਂਟ ਆਫ ਡੈਪਟ, ਕਰਜ਼ੇ ਦੇ ਨਾਲ। ਇਹ ਰੁਚੀ ਸ਼ਰਮਾ ਇੱਕ ਜੋ ਚੇਅਰ ਹੈਗੀ ਆ ਰੌਕ ਇੰਟਰਨੈਸ਼ਨਲ ਦੀ, ਕਹਿੰਦੇ ਵੀ ਜੋ US ਆ ਇਹ ਅਡਿਕਟਡ ਬਣ ਗਿਆ ਆ ਕਰਜ਼ਾਈ ਹੋਣ ਦੇ ਲਈ, ਤੇ ਇਹਦੇ ਨਾਲ ਇਵੈਂਚੁਅਲੀ ਜੋ ਇਕਨੋਮਿਕ ਗਰੋਥ ਆ ਤੇ ਕਾਰਪੋਰੇਟ ਪ੍ਰੋਫਿਟਸ ਆ, ਉਹ ਲੈਣ ਦੇ ਲਈ ਇਹ ਸਾਰਾ ਕੁਝ ਕਰ ਰਹੇ ਹੈਗੇ ਆ। ਸੋ ਮਾਰਕੀਟ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ, ਉਹਨਾਂ ਨੇ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਵੀ ਆਰਟੀਕਲ ਛਾਪਿਆ ਆ, ਮਦਰ ਆਫ ਆਲ ਬਬਲ। ਸੋ ਮਾਰਕੀਟ ਕਿਸੇ ਟਾਈਮ ਵੀ US ਦੀ ਜਿਹੜੀ ਆ ਉਹ ਪੌਪ ਅਪ ਕਰ ਸਕਦੀ ਹੈਗੀ ਆ। ਗਰੋਥ ਤੇ ਪ੍ਰੋਫਿਟਸ ਕਹਿੰਦੀ ਵੀ ਸਿਰਫ ਆਰਟੀਫਿਸ਼ੀਅਲ ਲਿਫਟ ਜਿਹੜੇ ਆ ਉਹਦੇ ਬੇਸ ਦੇ ਉੱਤੇ ਸਾਰਾ ਕੁਝ ਕਰ ਰਹੇ ਹੈਗੇ ਆ। ਪਰ ਜੇ ਓਵਰਆਲ ਦੇਖਿਆ ਜਾਵੇ ਤਾਂ ਜਿਹੜੀ ਸਟੋਰੀ ਆ ਉਹ ਟੋਟਲੀ ਡਿਫਰੈਂਟ ਹੈਗੀ ਆ। ਅਮਰੀਕਾ ਦੇ ਸਿਰ ਦੇ ਉੱਤੇ ਜਿਹੜਾ ਕਰਜ਼ਾ ਆ ਬਹੁਤ ਜ਼ਿਆਦਾ ਹੈਗਾ ਆ। ਕਹਿੰਦੇ ਵੀ ਜਿਹੜਾ ਕੱਲਾ ਇੰਟਰਸਟ ਹੀ ਜਿਹੜਾ ਕਰਜ਼ੇ ਦਾ ਆ ਉਹ $1 ਟ੍ਰਿਲੀਅਨ ਪਰ ਈਅਰ ਆਉਂਦਾ ਆ। ਤੇ ਕਹਿੰਦੇ ਵੀ ਇਹ ਬਿਗੇਸਟ ਬਜਟ ਆਈਟਮ ਆ, ਈਵਨ ਡਿਫੈਂਸ ਸਪੈਂਡਿੰਗ ਨਾਲੋਂ ਵੀ ਜ਼ਿਆਦਾ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਅਮਰੀਕਾ ਦੇ ਸਿਰ ਦੇ ਉੱਤੇ ਮੈਨੂੰ ਲੱਗਦਾ 33-34 ਟ੍ਰਿਲੀਅਨ ਦਾ ਸ਼ਾਇਦ ਕਰਜ਼ਾ ਹੈਗਾ, ਤੁਸੀਂ ਚੈੱਕ ਕਰ ਸਕਦੇ ਆ। ਤੇ ਉਹਦਾ ਕੱਲਾ ਜਿਹੜਾ ਇੰਟਰਸਟ ਹੀ ਆ ਉਹ $1 ਟ੍ਰਿਲੀਅਨ ਹੈ, ਜੋ ਕਿ ਅਮਰੀਕਾ ਦੇ ਡਿਫੈਂਸ ਸਪੈਂਡਿੰਗ ਤੋਂ ਵੀ ਉੱਪਰ ਬਣਦਾ ਹੈਗਾ ਆ। ਸੋ ਬਹੁਤ ਸਾਰੇ ਫਲॉज ਆ ਇਸ ਟਾਈਮ ਸਿਸਟਮ ਦੇ ਵਿੱਚ, ਤੇ ਆਉਣ ਵਾਲਾ ਜਿਹੜਾ ਸਮਾਂ ਆ ਉਹ ਕਾਫੀ ਕ੍ਰਿਟੀਕਲ ਹੈਗਾ। ਇਹ ਜਿਹੜੀ ਰਿਚਫੀਲਡ ਆ, ਸੌਰੀ ਰੌਕਫੈਲਰ ਇੰਟਰਨੈਸ਼ਨਲ ਜਿਹੜੀ ਇਹ ਹੈਗੀ, ਉਹਨਾਂ ਦੇ ਚੇਅਰ ਰੁਚਿਰ ਸ਼ਰਮਾ, ਉਹਨਾਂ ਨੇ ਫੋਰਚੂਨ ਮੈਗਜ਼ੀਨ ਦੇ ਵਿੱਚ ਜਿਹੜਾ ਅੱਜ ਆਰਟੀਕਲ ਛਪਿਆ ਆ ਉਹਦੇ 'ਚ ਇਹ ਡਿਟੇਲ ਦੇ ਵਿੱਚ ਸਾਰਾ ਦੱਸਿਆ ਹੈ। $36.2 ਟ੍ਰਿਲੀਅਨ US ਦੇ ਉੱਤੇ ਨੈਸ਼ਨਲ ਡੈਟ ਆ, ਜੋ ਕਿ ਹਰ ਇੱਕ ਇਨਸਾਨ ਦੇ ਉੱਤੇ $1,07,123 ਦਾ ਜਿਹੜਾ ਡੈਟ ਆ ਉਹ ਬਣ ਜਾਂਦਾ ਆ। ਟੈਕਸ ਪੇਅਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ $2,71,791 ਜਿਹੜਾ ਡੈਟ ਆ ਕੱਲੇ ਦੇ ਉੱਤੇ ਜਿਹੜਾ ਬਣਦਾ ਆ। GDP ਆਪਣੀ $29.3 ਟ੍ਰਿਲੀਅਨ ਦੀ ਹੈਗੀ ਆ, ਤੇ ਡੈਟ ਟੂ GDP ਰੇਸ਼ੀਓ ਹੈਗੀ 136%, ਜਿਹੜੀ ਘਰ ਖਰੀਦਣ ਲੱਗਿਆ ਲੱਭਦੇ ਨਹੀਂ ਹੁੰਦੇ ਡੈਟ ਟੂ ਇਨਕਮ ਰੇਸ਼ੀਓ। ਸੋ ਉਸ ਹਿਸਾਬ ਦੇ ਨਾਲ ਆ ਵੀ ਆਪਾਂ $36 ਟ੍ਰਿਲੀਅਨ ਖਰਚਾ ਕਰ ਚੁੱਕੇ ਆ ਤੇ ਕਮਾਈ ਆਪਣੀ $29 ਟ੍ਰਿਲੀਅਨ ਦੀ ਜਿਹੜੀ ਉਹ ਬਣੀ ਹੈਗੀ ਆ। ਤੇ ਜੇ ਕੈਲੀਫੋਰਨੀਆ ਦਾ ਵੀ ਹਰਜੋਤ ਸਿੰਘ ਜੀ ਦੱਸ ਦਈਏ, 38.6 ਮਿਲੀਅਨ ਪਾਪੂਲੇਸ਼ਨ ਆ, 3.9 ਤਕਰੀਬਨ $4 ਟ੍ਰਿਲੀਅਨ ਜਿਹੜਾ ਆ ਇਹਨਾਂ ਦੀ GDP ਹੈਗੀ ਆ, ਤੇ $619 ਮਿਲੀਅਨ ਡੈਟ ਆ, ਜ਼ਿਆਦਾ ਨਹੀਂ ਉਸ ਹਿਸਾਬ ਦੇ ਨਾਲ। ਸੌਰੀ ਬਿਲੀਅਨ, ਨਾਟ ਮਿਲੀਅਨ ਨਹੀਂ, $619 ਬਿਲੀਅਨ ਡੈਟ ਆ, ਤੇ 3.9 ਟ੍ਰਿਲੀਅਨ GDP ਆਪਣੀ ਹੈਗੀ ਆ। ਇਨ ਸਟੇਟ ਰੈਵਨਿਊ $664 ਬਿਲੀਅਨ ਤੇ ਸਪੈਂਡਿੰਗ $826 ਬਿਲੀਅਨ ਜਿਹੜੀ ਉਹ ਹੈਗੀ ਆ। ਸੋ ਆਪਣੇ ਦੇ ਉੱਤੇ ਵੀ ਜਿਹੜਾ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ, ਜੇ ਕੈਲੀਫੋਰਨੀਆ ਦਾ ਕੱਲਾ ਦੇਖਿਆ ਜਾਵੇ ਤਾਂ ਤਕਰੀਬਨ $16,000 ਦਾ ਕਰਜ਼ਾ ਆਪਣੇ ਸਿਰ ਬਣਦਾ ਹੈਗਾ ਕੱਲੇ ਦੇ। ਦੇਖ ਲਓ, ਜੇ ਕੁਝ ਸਾਲ ਪਹਿਲਾਂ ਇਹਨੂੰ ਸਰਪਲਸ ਸੀਗਾ। ਬਿਲਕੁਲ ਜੀ, ਸਹੀ। ਸੋ ਇਹ ਚੀਜ਼ਾਂ ਜਿਹੜੀਆਂ